ਸਿਆਣੇ ਕਹਿੰਦੇ ਨੇ ਕਿ ਹੋਵੇ ਗਲਤ ਅਲਫਾਜ਼ ਤੇ ਨਹੀਂ ਇਤਰਾਜ਼ ਕਰਨਾ ਦੋਸਤੋ ਬੇਇਲਮ ਅਨਪੜ੍ਹ ਹਾਂ ਮੈਂ ਕਾਰੀਗਰ ਕਾਮਲ ਨਹੀਂ ਮਿਲਿਆ ਮੈਨੂੰ ਰਿਹਾ ਇਸ ਵਾਸਤੇ ਅਨਕੜ ਹਾਂ ਮੈਂ ਤੇ ਗੰਨੇ ਵਾਂਗ ਕਮਾਨ ਦੇ ਸ਼ਕਲ ਮੇਰੀ ਖੋਖਾ ਰਸਾਂ ਬਾਝੋਂ ਵਿੱਚੋਂ ਨੜ ਹਾਂ ਮੈਂ ਕਸੂਰ ਮੰਦਾ ਭਰਿਆ ਬੋਲਦਾ ਨਹੀਂ ਖਾਲੀ ਕਰਦਾ ਬੜ ਹਾਂ ਮੈਂ ਖਾਲੀ ਕਰਦਾ ਬੜ ਹਾਂ ਮੈਂ। ਹਾਂਜੀ ਪੰਜਾਬੀਓ, ਕਿੱਦਾਂ ਕੀ ਹਾਲ ਚਾਲ? ਤਗੜੇ ਹੋ ਸਾਰੇ ਭਰਾ? ਅੱਜ ਗੱਲ ਕਰਨੀ ਆ ਦੁਰਿੰਦਰ ਤੇ। ਫਿਲਮ ਆਈ ਹੈ ਕਿ ਇੰਡੀਆ ਤੋਂ ਵੱਧ ਪਾਕਿਸਤਾਨ ਦੇ ਵਿੱਚ ਉਹਦੇ ਚਰਚੇ ਹੋ ਰਿਹਾ। ਚਰਚੇ ਹੋਣੇ ਵੀ ਚਾਹੀਦੇ ਆ ਕਿਉਂਕਿ ਸਾਰੇ ਕਿਰਦਾਰ ਹੀ ਪਾਕਿਸਤਾਨ ਤੋਂ ਔਰ ਪਾਕਿਸਤਾਨ ਦੀ ਵੱਡੀ ਸਿਆਸੀ ਪਾਰਟੀ ਪੀਪਲਸ ਪਾਰਟੀ ਨੂੰ ਮੁੱਖ ਰੱਖਿਆ ਗਿਆ ਉਹਦੇ ਵਿੱਚ, ਔਰ ਕਰਾਚੀ ਲਿਆਰੀ ਇਲਾਕਾ ਵੀ ਪਾਕਿਸਤਾਨ ਦਾ ਹੀ ਵਿਖਾਇਆ ਗਿਆ। ਇਸ ਕਰਕੇ ਡਿਸਕਸ ਤਾਂ ਇੱਥੇ ਹੋਣੀ ਹੀ ਹੋਣੀ ਹੈ। ਮੈਂ ਸੋਚਿਆ ਕਿ ਇਹਦੇ 'ਤੇ ਆਪਾਂ ਵੀ ਕੋਈ ਮਾੜੀ ਚੰਗੀ ਟਿੱਪਣੀ ਕਰੀਏ ਕਿਉਂਕਿ ਆਪਾਂ ਪੰਜਾਬੀ ਸੇਵਕ ਹਾਂ ਅਤੇ ਆਪਾਂ ਆਪਣੀ ਪੰਜਾਬੀਅਤ ਨੂੰ ਲੈ ਕੇ ਇਸ ਹਵਾਲੇ ਨਾਲ ਇਹਦੇ 'ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ। ਨਾਂ ਜਿਹੜਾ ਫਿਲਮ ਦਾ ਦੁਰਿੰਦਰ, ਜਦੋਂ ਅਸੀਂ ਨਾਂ ਲੈਂਦੇ ਹਾਂ ਸਾਡੇ ਦਿਮਾਗ ਦੇ ਵਿੱਚ ਆਉਂਦਾ ਧੁਰ ਅਤੇ ਧੁਰ ਅਸੀਂ ਵਰਤਦੇ ਹਾਂ। ਸਾਡੇ ਜਟਕੇ ਵੀਰ ਆ ਜਿਹੜੇ ਇੱਥੇ ਰਹਿੰਦੇ ਆ, ਜਟਕਾ ਐਕਸੈਂਟ ਬੋਲਦੇ ਆ ਪੰਜਾਬੀ ਦਾ। ਧੁਰ ਕੁੱਤੇ ਨੂੰ ਆਖਦੇ। ਕੁੱਤੇ ਨੂੰ ਕਿਸੇ ਚੀਜ਼ ਤੋਂ ਮੋੜਨਾ ਹੋਵੇ ਤਾਂ ਉਸ ਸਮੇਂ ਉਹਨੂੰ ਕਹਿੰਦੇ ਆ ਧੁਰ। ਅਸੀਂ ਜਿਸ ਟਾਈਮ ਦੁਰਿੰਦਰ ਕਹਿੰਦੇ ਹਾਂ ਸਾਡੇ ਦਿਮਾਗ ਦੇ ਵਿੱਚ ਉਹ ਧੁਰ ਆ ਜਾਂਦਾ। ਹੁਣ ਇਹਦਾ ਮਤਲਬ ਕੀ ਆ, ਕਮੈਂਟ ਕਰਕੇ ਤੁਸੀਂ ਆਪ ਹੀ ਦੱਸ ਦਿਓ। ਕੱਲ੍ਹ ਮੈਂ ਤੁਹਾਡੇ ਨਾਲ ਇਹ ਸਾਂਝੀ ਕਰਨੀ ਆ ਜਿਹੜੀ ਫਿਲਮ ਆਈ ਆ ਦੁਰਿੰਦਰ, ਕਿ ਸਿਨੇਮਾ ਜਿਹੜਾ ਹੁੰਦਾ ਨਾ ਵੀਰੋ, ਸਿਨੇਮੇ ਦਾ ਕੰਮ ਸਿਰਫ ਔਰ ਸਿਰਫ ਇੰਟਰਟੇਨਮੈਂਟ ਕਰਨਾ ਨਹੀਂ ਹੁੰਦਾ। ਸਿਨੇਮੇ ਦਾ ਕੰਮ ਤੁਹਾਨੂੰ ਸਿਰਫ ਤਫਰੀਹ ਦੇਣਾ ਨਹੀਂ ਹੁੰਦਾ, ਜਾਂ ਤੁਹਾਡਾ ਕੰਮ ਸਿਨੇਮੇ 'ਚ ਜਾ ਕੇ ਸਿਰਫ ਇਹ ਨਹੀਂ ਹੁੰਦਾ ਕਿ ਉੱਥੇ ਬਹਿ ਕੇ ਪੌਪਕੌਰਨ ਖਾਓ, ਬੋਤਲਾਂ ਪੀਓ, ਲੇਜ਼ ਖਾਓ, ਤਾੜੀਆਂ ਮਾਰ ਕੇ ਤੇ ਘਰ ਨੂੰ ਆ ਜਾਓ। ਸਿਨੇਮੇ ਦਾ ਕੰਮ ਇਹ ਹੁੰਦਾ ਕਿ ਸਿਨੇਮਾ ਤੁਹਾਨੂੰ ਨਵੀਆਂ ਰਾਹਾਂ ਦਿੰਦਾ, ਨਵੀਂ ਸੋਚ ਦਿੰਦਾ, ਤੁਹਾਡੀ ਸੁਸਾਇਟੀ ਦੇ ਵਿੱਚ, ਤੁਹਾਡੀ ਕੌਮ ਦੇ ਵਿੱਚ ਇੱਕ ਬਹੁਤ ਤਕੜਾ ਰੋਲ ਅਦਾ ਕਰਦਾ। ਸਿਨੇਮਾ ਤੁਹਾਡੀ ਬੋਲੀ ਨੂੰ, ਤੁਹਾਡੇ ਕਲਚਰ ਨੂੰ, ਤੁਹਾਡੇ ਲਿਬਾਸ ਨੂੰ, ਤੁਹਾਡੀ ਕੰਟਰੀ ਨੂੰ, ਤੁਹਾਡੀ ਧਰਤੀ ਨੂੰ, ਵੱਖ ਉੱਥੇ ਰੰਗ, ਕਲਚਰ, ਜ਼ਬਾਨਾਂ ਨੇ, ਉਹਨਾਂ ਨੂੰ ਸਿਨੇਮਾ ਰੀਪ੍ਰਜੈਂਟ ਕਰਦਾ ਹੁੰਦਾ। ਸਿਨੇਮਾ ਬਿਲਕੁਲ ਵੀ ਨਫ਼ਰਤ ਨਹੀਂ ਫੈਲਾਉਂਦਾ। ਅਸੀਂ ਪਿਛਲੇ ਕੁਝ ਸਮੇਂ ਤੋਂ ਵੇਖਦੇ ਪਏ ਹਾਂ ਕਿ ਸਾਡੇ ਸਬ ਕੰਟੀਨੈਂਟ ਦਾ ਸਭ ਤੋਂ ਵੱਡਾ ਸਿਨੇਮਾ ਬਾਲੀਵੁੱਡ ਨਫ਼ਰਤ ਤੋਂ ਸਿਵਾ ਕਿਸੇ ਚੀਜ਼ ਦਾ ਪ੍ਰਚਾਰ ਕਰਦਾ ਹੀ ਨਹੀਂ ਪਿਆ। ਸਮਝ ਨਹੀਂ ਆਉਂਦੀ ਕਿ ਇਹ ਸਿਨੇਮਾ BJP ਦਾ ਬਿਆਨ ਕਰਦਾ, ਜਾਂ ਇੱਥੇ ਫਿਲਮਾਂ ਬਣਾਉਣ ਵਾਲੇ ਅਤੇ ਰਾਈਟਰ ਜਿਹੜੇ ਨੇ ਉਹਨਾਂ ਦੇ ਦਿਮਾਗਾਂ ਦੇ ਵਿੱਚ ਤੂੜੀ ਭਰੀ ਹੋਈ ਹੈ। ਮੇਰਾ ਖਿਆਲ ਹੈ ਤੂੜੀ ਵੀ ਕੋਈ ਨਹੀਂ, ਕਿਉਂਕਿ ਇਹਨਾਂ ਦੇ ਕੋਲ ਆਪਣਾ ਕੰਟੈਂਟ ਕੋਈ ਨਹੀਂ, ਕਿ ਨਿੱਤ ਰੋਜ਼ ਇੱਕ ਨਫ਼ਰਤ ਤੇ ਬਣੀ ਹੋਈ ਫਿਲਮ ਇਹ ਬਣਾਉਂਦੇ ਸੀ। ਅੱਜ ਵੀ ਜਿਹੜੀ ਇਹਨਾਂ ਨੇ ਫਿਲਮ ਬਣਾਈ ਆ ਦੁਰਿੰਦਰ, ਲੋਕਾਂ ਦਾ ਬਿਆਨੀਆ ਜਾਂ ਕੁਝ ਹੋਰ ਹੋਵੇਗਾ। ਮੇਰਾ ਥੋੜ੍ਹਾ ਜਿਹਾ ਇਹਦੇ 'ਤੇ ਅਲੱਗ ਹੈ ਕਿਉਂਕਿ ਜਿਸ ਡਾਇਰੈਕਟਰ ਨੇ ਬਣਾਈ ਆ ਦਿੱਤਿਆ ਧਰ, ਉਹਨੇ ਇਸ ਤੋਂ ਪਹਿਲਾਂ ਊੜੀ ਬਣਾਈ, ਅਤੇ ਹੋਰ ਵੀ ਕਈ ਪੂਰੇ ਹੀਰੋ ਜਿਹੜੇ ਆ ਉਹ ਇਸ ਚੀਜ਼ ਵਾਸਤੇ ਮਸ਼ਹੂਰ ਆ ਕਿ ਪਾਕਿਸਤਾਨ ਦੇ ਖਿਲਾਫ ਫਿਲਮਾਂ ਬਣਾਉਂਦੇ ਆ, ਜਿਵੇਂ ਕਿ ਸਨੀ ਦਿਓਲ। ਠੀਕ ਹੈ, ਸੋ ਉਹਨਾਂ ਇਹ ਫਿਲਮ ਬਣਾਈ। ਫਿਲਮ ਦੇ ਵਿੱਚ ਜਿਹੜੀਆਂ ਚੀਜ਼ਾਂ ਵਿਖਾਈਆਂ ਨੇ ਉਹਨਾਂ ਵਿੱਚੋਂ ਕੁਝ ਕੁ ਚੀਜ਼ਾਂ ਤਾਂ ਹਕੀਕਤ ਨੇ, ਐਵੇਂ ਕੋਈ 10-15%, 80% ਚੀਜ਼ਾਂ ਜਿਹੜੀਆਂ ਫਿਕਸ਼ਨ, ਕੋਈ ਉਹਨਾਂ ਵਿੱਚ ਸੱਚਾਈ ਨਹੀਂ ਹੈਗੀ। ਨਾ ਇੱਥੇ ਇੱਦਾਂ ਹੁੰਦਾ, ਨਾ ਇੱਥੇ ਹੋਇਆ। ਸਾਡਾ ਆਪਣਾ ਉੱਥੇ ਜਾਣਾ ਆਉਣਾ, ਅਸੀਂ ਜਾ ਕੇ ਵੇਖਿਆ ਉੱਥੇ ਚੀਜ਼ਾਂ ਨੂੰ। ਲੇਕਿਨ ਚਲੋ ਖੈਰ, ਉਹ ਗੱਲਾਂ ਰਹਿ ਗਈਆਂ ਇੱਕ ਪਾਸੇ। ਇਹਦਾ ਸਿਨੇਮੇ ਦਾ ਹਾਲਾਤ ਤੁਸੀਂ ਬਾਲੀਵੁੱਡ ਦਾ ਵੇਖ ਲਓ ਕਿ ਇਹਨਾਂ ਲੋਧੀਆਂ ਤੋਂ ਲੈ ਕੇ ਅਤੇ ਮਹਾਰਾਜਾ ਰਣਜੀਤ ਸਿੰਘ, ਅਹਿਮਦ ਸ਼ਾਹ ਅਬਦਾਲੀ ਤੱਕ ਇਸ ਲੜੀ ਦੇ ਵਿੱਚ ਜਿੰਨੇ ਰਾਜੇ ਮਹਾਰਾਜੇ, ਲੜਾਕੇ, ਯੋਧੇ, ਬਾਗੀ, ਚੋਰ, ਡਕੈਤ ਆਏ ਨੇ, ਸਾਰਿਆਂ ਦੀ ਫਿਲਮਾਂ ਬਣਾਤੀਆਂ। ਪ੍ਰਿਥਵੀ ਰਾਜ ਚੌਹਾਨ 'ਤੇ ਬਣਾਤੀ, ਰਾਜੇ ਜੈਪਾਲ 'ਤੇ ਫਿਲਮ ਇਹਨਾਂ ਬਣਾਤੀ, ਅਕਬਰ ਬਾਦਸ਼ਾਹ 'ਤੇ ਇਹਨਾਂ ਬਣਾਤੀ, ਸ਼ਹਿਜ਼ਾਦੇ ਸਲੀਮ 'ਤੇ ਇਹਨਾਂ ਬਣਾਤੀ, ਅਬਦਾਲੀ 'ਤੇ ਫਿਲਮ, ਔਰੰਗਜ਼ੇਬ 'ਤੇ ਇਹਨਾਂ, ਮਤਲਬ ਛੱਡਿਆ ਹੀ ਬੰਦਾ ਕੋਈ ਨਹੀਂ, ਕਿਉਂਕਿ ਆਪਣੀ ਤਾਂ ਇਹਨਾਂ ਕੋਲ ਕ੍ਰੀਏਸ਼ਨ ਹੀ ਕੋਈ ਨਹੀਂ। ਪੁਰਾਣੀਆਂ ਚੱਕ ਕੇ ਸਟੋਰੀਆਂ ਫਿਲਮਾਂ ਬਣਾਈ ਜਾਂਦੇ ਨੇ। ਅੱਛਾ, ਅੱਗੇ ਆ ਗਿਆ, ਜਿੰਨੇ ਹੁਣ ਤੱਕ ਚੋਰ ਡਕੈਤ ਮੁੰਬਈ ਸ਼ਹਿਰ 'ਚ ਹੋਏ ਨੇ, ਉਹ ਹਾਜੀ ਮਸਤਾਨ ਤੋਂ ਲੈ ਕੇ ਅਤੇ ਦਾਊਦ ਇਬਰਾਹੀਮ, ਛੋਟਾ ਰਾਜਨ, ਸ਼ਕੀਲ ਮਕੀਲ ਅਤੇ ਹੋਰ ਜਿੰਨੇ ਵੀ ਕੁਝ ਹਿੰਦੂ ਵੀ ਵਿੱਚ ਹੋਏ ਨੇ, ਉਹਨਾਂ 'ਤੇ ਵੀ ਇਹਨਾਂ ਫੜ ਕੇ ਫਿਲਮਾਂ ਬਣਾਤੀਆਂ। ਫਿਰ ਇਹਨਾਂ ਮੂੰਹ ਚੱਕਿਆ ਤਾਂ ਸਿੱਧਾ ਹੋਊਗਾ ਹਾਲੀਵੁੱਡ ਨੂੰ, ਉੱਥੋਂ ਕਾਪੀ ਕਰਕੇ ਲਿਆਉਣਾ ਸ਼ੁਰੂ ਕਰਤਾ। ਉਹ ਇਹਨਾਂ ਦਾ ਕੰਮ ਨਾ ਚੱਲਿਆ, ਲੋਕਾਂ ਨੂੰ ਐਕਸਪੋਜ਼ ਕੀਤਾ। ਫਿਰ ਇਹ ਭੱਜੇ ਨੇ, ਜਾ ਵੜੇ ਨੇ ਸਾਊਥ ਦੇ ਵਿੱਚ, ਉੱਥੇ ਵੀ ਇਹਨਾਂ ਦਾ ਕੰਮ ਕੋਈ ਨਹੀਂ ਚੱਲਿਆ, ਉੱਥੋਂ ਫਿਰ ਵਾਪਸ ਇੱਧਰ ਆ ਗਏ। ਹੁਣ ਇਹਨਾਂ ਮੂੰਹ ਰੱਖ ਲਿਆ ਪਾਕਿਸਤਾਨ ਨੂੰ। ਅੱਗੇ ਤਾਂ ਸਿਰਫ ਪਾਕਿਸਤਾਨ ਦੇ ਵਿੱਚ ਏਜੰਟ ਘੱਲਦੇ ਹੁੰਦੇ ਸੀ ਨਾ, ਕਿ ਅਕਸ਼ੇ ਕੁਮਾਰ ਆ ਗਿਆ ਕਲੀਨ ਸ਼ੇਪ ਕਰਾ ਕੇ, ਸਨੀ ਦਿਓਲ ਆ ਕੇ ਨਲਕਾ ਪੱਟ ਕੇ ਲੈ ਗਿਆ, ਕੋਈ ਖੰਭਾ ਪੱਟ ਕੇ ਲੈ ਗਿਆ, ਮਤਲਬ ਅੱਗੇ ਉਹ ਬੰਦੇ ਇੱਧਰ ਆਉਂਦੇ ਹੁੰਦੇ ਸੀ। ਹੁਣ ਪੂਰੀ ਦੀ ਪੂਰੀ ਫਿਲਮ, ਪੂਰੇ ਦਾ ਪੂਰਾ ਇਲਾਕਾ, ਪੂਰੇ ਦਾ ਪੂਰਾ ਕੌਨਸੈਪਟ, ਪੂਰੀ ਦੀ ਪੂਰੀ ਕਹਾਣੀ, ਈਵਨ ਕਿ ਸਿਆਸੀ ਪਾਰਟੀ ਵੀ ਇਹਨਾਂ ਪੀਪਲਸ ਪਾਰਟੀ ਵਿੱਚ ਰੱਖ ਲਈ ਹੈ। ਇਹਨਾਂ ਨੇ ਉਹ ਫਿਲਮ ਬਣਾਤੀ, ਹੁਣ ਮੂੰਹ ਰੱਖ ਲਿਆ ਇੱਧਰ ਨੂੰ। ਸਾਡੇ ਇੱਥੇ ਬੰਦਾ ਉਹਨੇ 100 ਬੱਕਰੀ ਚੋਰੀ ਕੀਤੀ, ਲੇਕਿਨ ਅੱਜ ਤੱਕ ਪੜੀਜਿਆ ਨਹੀਂ। ਸਾਡੇ ਇਸ ਇਲਾਕੇ ਦੇ ਵਿੱਚ ਬਹੁਤ ਤਗੜਾ ਨਾਂ ਹੈ ਹੁੰਦਾ,
ਮੈਂ ਤੁਹਾਨੂੰ ਉਹਦੀ ਸਟੋਰੀ ਦੇਣਾ, ਤੁਸੀਂ ਉਹਦੇ 'ਤੇ ਫਿਲਮ ਬਣਾਓ। ਤੁਸੀਂ ਬਣਾ ਦੇਣੀ ਹੈ, ਤੁਸੀਂ ਐਡੀਆਂ ਖੱਚਾਂ ਹੋ। ਗੱਲ ਤਾਂ ਤੁਹਾਡੀ ਇਹ। ਬਾਕੀ ਰਹਿ ਗਈ ਗੱਲ, ਤੁਸੀਂ ਫਿਲਮ ਦੇ ਵਿੱਚ ਚੀਜ਼ ਵਿਖਾਉਂਦੇ ਪਏ ਹੋ ਕਿ ਰਹਿਮਾਨ ਡਕੈਤ ਜਿਹੜਾ ਉਹਦੇ ਕੋਲ ISI ਦਾ ਮੇਜਰ ਆਉਂਦਾ, ਆ ਕੇ ਕਹਿੰਦਾ ਕਿ ਸਾਨੂੰ ਹਥਿਆਰ ਲੈ ਕੇ ਦਿਓ ਜਦੀਦ। ਤੁਸੀਂ ਪਾਗਲ ਹੋ, ਸ਼ੁਦਾਈ ਹੋਏ ਹੋ? ISI ਹੈ ਉਹ ਜਾਊਗੀ ਇੱਕ ਟੁੱਚੇ ਡਕੈਤ ਦੇ ਕੋਲ ਕਿ ਸਾਨੂੰ ਆ ਕੇ ਹਥਿਆਰ ਲੈ ਕੇ ਦੇ। ਫਿਰ ਤੁਸੀਂ ਵਿਖਾ ਰਹੇ ਹੋ ਕਿ ਰਹਿਮਾਨ ਡਕੈਤ ਦੇ ਰਿਲੇਸ਼ਨ BLA ਦੇ ਨਾਲ ਹੈਗੇ ਨੇ, ਬਲੋਚ ਲਿਬਰੇਸ਼ਨ ਆਰਮੀ ਜਿਹੜੀ ਉਹਦੇ ਨਾਲ। ਸਰਕਾਰ ਉਹ ਦੁਸ਼ਮਣ ਹੈ ਆਰਮੀ ਦੀ, BLA। ਅਤੇ ਜੇ ਕਿਤੇ ਇੱਕ ਸੈਕੰਡ ਲਈ ਵੀ ਆਰਮੀ ਨੂੰ ਲੱਗਦਾ ਨਾ ਕਿ ਰਹਿਮਾਨ ਡਕੈਤ ਦੇ BLA ਦੇ ਨਾਲ ਕੋਈ ਰਿਲੇਸ਼ਨ ਨੇ, ਤੇ ਉਹਨਾਂ ਝਟਾਂ ਦੇ ਵਿੱਚ ਚੱਕ ਦੇਣਾ ਸੀ ਇਹਨੂੰ। ਇੰਨੇ ਤੱਕ 10 ਸਾਲ ਜਿਹੜੀ ਕਰ ਗਿਆ ਲਿਆਰੀ ਦੇ ਵਿੱਚ ਗੁੰਡਾਗਰਦੀ, ਇਹਨਾਂ ਸਾਈਆਂ ਉਹ ਵੀ ਕੋਈ ਨਹੀਂ ਸੀ ਕਰਨ ਦੇਣੀ। ਇਹ ਵੀ ਇੱਕ ਤਾਂ ਤੁਸੀਂ ਝੂਠ ਵਿਖਾਇਆ ਇਹਦੇ ਵਿੱਚ ਹੈਂ। ਫਿਰ ਅਗਲੀ ਗੱਲ, ਇੰਡੀਅਨ ਗਵਰਨਮੈਂਟ ਦਾ ਇਹ ਬਿਆਨੀਆ ਹੈ ਕਿ ਸਾਡੇ ਸਲੀਪਰ ਸੈੱਲਸ ਜਾ ਕੇ ਦੂਸਰੇ ਕੰਟਰੀਆਂ ਦੇ ਵਿੱਚ ਇਨਵੋਲਵਮੈਂਟ ਨਹੀਂ ਕਰਦੇ। ਉਹ ਉੱਥੇ ਜਾ ਕੇ ਲੋਕਾਂ ਨੂੰ ਨਹੀਂ ਮਾਰਦੇ, ਉੱਥੇ ਜਾ ਕੇ ਉਹ ਬਲਾਸਟ ਨਹੀਂ ਕਰਦੇ, ਉੱਥੇ ਜਾ ਕੇ ਉਹ ਕ੍ਰਾਈਮ ਨਹੀਂ ਕਰਦੇ। ਪਾਕਿਸਤਾਨ ਨੇ ਉਹਨਾਂ 'ਤੇ ਇਲਜ਼ਾਮ ਲਾਇਆ, ਬਲਕਿ WhatsApp ਉਹਨਾਂ ਦੇ ਮੈਸੇਜ, ਵੌਇਸ ਰਿਕਾਰਡਿੰਗਾਂ, ਹੋਰ ਵੀ ਕਈ ਕੁਝ ਦਿੱਤਾ। ਔਰ ਬਰਤਾਨਵੀ ਅਖਬਾਰ ਗਾਰਡੀਅਨ ਨੇ ਇਹ ਚੀਜ਼ ਛਾਪੀ, ਫਿਰ ਜਜ਼ੀਰਾ ਨੇ ਵੀ ਇਹ ਚੀਜ਼ ਛਾਪੀ ਕਿ ਇੰਡੀਅਨ ਸਲੀਪਰ ਸੈੱਲ ਆ ਕੇ ਪਾਕਿਸਤਾਨ ਦੇ ਵਿੱਚ ਅਟੈਕ ਕਰਦੇ ਨੇ, ਮਾਰਦੇ ਨੇ ਲੋਕਾਂ ਨੂੰ, ਦਰਜਨ ਤੋਂ ਵੱਧ ਲੋਕਾਂ ਨੂੰ ਮਾਰ ਚੁੱਕੇ ਨੇ। ਅਤੇ ਦਿੱਲੀ ਨੇ ਉਹ ਚੀਜ਼ ਰਿਜੈਕਟ ਕਰਤੀ। ਠੀਕ ਹੈ, ਦਿੱਲੀ ਨੇ ਉਹ ਰਿਜੈਕਟ ਕਰਤੀ, ਲੇਕਿਨ ਤੁਹਾਡਾ ਜਿਹੜਾ ਬਾਲੀਵੁੱਡ ਹੈ, ਤੁਹਾਡੀਆਂ ਜਿਹੜੀਆਂ ਫਿਲਮਾਂ ਨੇ, ਉਹ ਇਸ ਚੀਜ਼ ਨੂੰ ਸਾਬਤ ਕਰਦੀਆਂ ਨੇ ਕਿ ਜਿਵੇਂ ਤੁਹਾਡਾ ਰਣਵੀਰ ਸਿੰਘ ਇੱਥੇ ਆਇਆ ਹੋਇਆ ਬਣ ਕੇ, ਜਿਵੇਂ ਤੁਹਾਡੇ ਹੋਰ ਇੱਥੇ ਆਉਂਦੇ ਨੇ। ਫਿਰ ਸਮਝ ਨਹੀਂ ਆਉਂਦੀ ਕਿ ਇਹ BJP ਦਾ, ਇਹ ਇੰਡੀਅਨ ਗਵਰਨਮੈਂਟ ਦਾ ਬਿਆਨੀਆ ਸਿਨੇਮਾ ਪਿੱਛੇ ਖੜਾ ਜਾਂ ਸਿਨੇਮਾ ਉਹਨਾਂ ਦੇ ਪਿੱਛੇ ਖੜਾ। ਮਤਲਬ ਗਵਰਨਮੈਂਟ ਕਹਿੰਦੀ ਹੈ ਇੰਟਰਨੈਸ਼ਨਲ ਲੈਵਲ 'ਤੇ ਕਿ ਸਾਡਾ ਐਸਾ ਕੋਈ ਅਮਲ ਦਖਲ ਨਹੀਂ ਹੈ, ਅਸੀਂ ਕਿਸੇ ਕੰਟਰੀ ਵਿੱਚ ਜਾ ਕੇ ਬੰਦੇ ਨਹੀਂ ਮਾਰੇ। ਹਾਲਾਂਕਿ ਅਮਰੀਕਾ ਦੇ ਵਿੱਚ ਅਮਰੀਕਾ ਨੇ ਇਹਨਾਂ 'ਤੇ ਇਲਜ਼ਾਮ ਲਾਇਆ, ਕੈਨੇਡਾ ਨੇ ਲਾਇਆ, ਉੱਥੇ ਨਾ ਜਾ ਕੇ ਬੰਦੇ ਮਾਰੇ, ਇੰਗਲੈਂਡ ਦੇ ਵਿੱਚ ਨਾ ਜਾ ਕੇ ਬੰਦੇ ਮਾਰੇ ਹੈ, ਉਹਨਾਂ ਇਲਜ਼ਾਮ ਲਾਇਆ। ਇਹਨਾਂ ਸਾਰੇ ਇਲਜ਼ਾਮ ਰਿਜੈਕਟ ਕੀਤੇ। ਲੇਕਿਨ ਇਹਨਾਂ ਦੀਆਂ ਜਿਹੜੀਆਂ ਫਿਲਮਾਂ ਨੇ, ਫਿਲਮਾਂ ਦੇ ਵਿੱਚ ਵਿਖਾਇਆ ਜਾਂਦਾ ਕਿ ਸਾਡੇ ਏਜੰਟ ਜਿਹੜੇ ਨੇ ਉਹ ਕੰਟਰੀਆਂ ਵਿੱਚ ਜਾ ਕੇ ਤੇ ਗੁੰਡਿਆਂ ਨੂੰ, ਤੇ ਡਕੈਤਾਂ ਨੂੰ, ਤੇ ਚੋਰਾਂ ਨੂੰ, ਤੇ ਦਹਿਸ਼ਤਗਰਦਾਂ ਨੂੰ ਮਾਰਦੇ ਨੇ, ਕਿਉਂਕਿ ਅਮਨ ਦਾ ਚੈਂਪੀਅਨ ਸਿਰਫ BJP ਜਾਂ ਮੋਦੀ ਜਾਂ ਇੰਡੀਆ ਹੀ ਬਣਦਾ, ਅਤੇ ਉਹਦੀ ਨੁਮਾਇੰਦਗੀ ਕੌਣ ਕਰ ਰਿਹਾ? ਇਹਨਾਂ ਦਾ ਸਿਨੇਮਾ ਕਰ ਰਿਹਾ। ਗੱਲ ਇਹ ਨਾ, ਗੱਲ ਜਿਹੜੀ ਮੁੱਦੇ ਦੀ ਮੈਂ ਤੁਹਾਡੇ ਨਾਲ ਕਰਨ ਲੱਗਾ ਕਿ ਤੁਸੀਂ ਪੀਪਲਸ ਪਾਰਟੀ ਦੇ ਵਿੱਚ ਦਿਖਾ ਲਈ ਫੋਟੋ, ਪਾਕਿਸਤਾਨ ਦਾ ਝੰਡਾ ਦਿਖਾ ਲਿਆ, ਰਹਿਮਾਨ ਡਕੈਤ ਪਾਕਿਸਤਾਨ ਦਾ ਕਰੈਕਟਰ ਹੈ, ਚੌਧਰੀ ਅਸਲਮ SSP ਪਾਕਿਸਤਾਨ ਦਾ ਕਰੈਕਟਰ ਹੈ, ਹੋਰ ਜਿੰਨੇ ਕਰੈਕਟਰ ਨੇ ਉਹ ਸਾਰੀ ਮਤਲਬ ਪਾਕਿਸਤਾਨ ਬੇਸਡ ਫਿਲਮ ਹੈ, ਪਾਕਿਸਤਾਨ ਦੀ ਕਹਾਣੀ ਹੈ। ਇੱਥੇ ਇੰਡੀਆ ਦੀ ਨੈਸ਼ਨਲ ਸਿਕਿਉਰਿਟੀ ਨੂੰ ਕੋਈ ਥ੍ਰੈਟ ਨਹੀਂ ਹੈਗਾ, ਇੱਧਰ ਤੁਸੀਂ ਫਿਲਮ ਬਣਾ ਸਕਦੇ ਹੋ, ਕੋਈ ਤੁਹਾਨੂੰ ਇਸ਼ੂ ਨਹੀਂ ਹੈਗਾ। ਸਾਰੀ ਦੀ ਸਾਰੀ ਸਟੋਰੀ ਪਾਕਿਸਤਾਨ ਦੀ ਹੈ। ਲੇਕਿਨ ਜਦੋਂ ਦਿਲਜੀਤ ਕੰਮ ਕਰਦਾ ਉਦੋਂ ਤੁਹਾਡੇ ਢਿੱਡ 'ਚ ਪੀੜੇ ਪੈ ਜਾਂਦੇ ਨੇ। ਜਦ ਪੰਜਾਬੀ ਸਿਨੇਮਾ ਇਕੱਠਾ ਹੋਣ ਦੀ ਗੱਲ ਕਰਦਾ ਉਦੋਂ ਤੁਹਾਡੇ ਢਿੱਡ 'ਚ ਕੀੜੇ ਪੈ ਜਾਂਦੇ ਨੇ। ਈਵਨ ਕਿ ਉਹ ਤਾਂ ਚਲੋ ਸੈਲੈਬਰਿਟੀ ਨੇ, ਵੱਡੇ ਨਾਂ ਨੇ, ਮੈਂ ਕੀ ਹਾਂ, ਕੁਛ ਵੀ ਨਹੀਂ, ਮੇਰਾ ਕੀ ਫਾਲੋਵਰ ਸਬਸਕ੍ਰਾਈਬਰ ਕੁਛ ਵੀ ਨਹੀਂ ਹੈ ਨਾ, ਗਿਣਤੀ 'ਚ ਵੀ ਨਹੀਂ ਅਸੀਂ ਆਉਂਦੇ, ਕਹਿੰਦੇ ਵੀ ਨਹੀਂ ਅਸੀਂ ਆਪਣੇ ਆਪ ਨੂੰ, ਇੱਥੇ ਜੱਟ ਬੰਦੇ ਆਪਣਾ ਕੰਮ ਕਰਨ ਵਾਲੇ। ਸਾਡੇ ਚੈਨਲ ਇੰਡੀਆ 'ਚ ਬੈਨ ਨੇ, ਮੇਰਾ ਬਜ਼ਾਤੇ ਖੁਦ YouTube ਚੈਨਲ ਇੰਡੀਆ ਦੇ ਵਿੱਚ ਬੈਨ ਹੈ। ਨੈਸ਼ਨਲ ਸਿਕਿਉਰਿਟੀ ਥ੍ਰੈਡ ਹੈ ਜੀ, ਮੈਂ ਗੱਲ ਕਦੇ ਕੀਤੀ ਨਹੀਂ, ਮਤਲਬ ਅੱਜ ਤੱਕ ਕਦੇ ਕੋਈ ਇਸ ਤਰ੍ਹਾਂ ਦੀ ਇਹਨਾਂ ਦੀ ਸਿਕਿਉਰਿਟੀ ਦੇ ਅਗੇਂਸਟ ਮੈਂ ਗੱਲ ਹੀ ਨਹੀਂ ਕੀਤੀ। ਗੱਲ ਹੀ ਸਾਡੀ ਪੰਜਾਬੀਅਤ, ਕਲਚਰ, ਖੇਤੀਬਾੜੀ ਅਤੇ ਹਾਸੀਆਂ ਖੇਡੀਆਂ ਸਾਡੀਆਂ ਆਪਣੀਆਂ ਹੁੰਦੀਆਂ ਨੇ। ਲੈ ਇਹਦੇ ਤੋਂ ਹੀ ਬੈਠੇ ਉਹ ਡਰੀ ਆਉਂਦੇ ਨੇ ਅਤੇ ਮੇਰਾ ਚੈਨਲ ਉੱਥੇ ਬੈਨ ਕਰ ਰੱਖਿਆ। ਇਸ ਤੋਂ ਇਲਾਵਾ ਸਾਡੇ ਕਈ ਹੋਰ ਵੀਰ ਨੇ, ਉਹਨਾਂ ਦਾ, ਫਿਰ ਜਿਹੜੇ ਪਾਕਿਸਤਾਨ ਦੇ ਕੁਝ ਐਕਟਰਸ ਨੇ, ਕ੍ਰਿਕਟਰਸ ਨੇ, ਉਹਨਾਂ ਦੇ ਚੈਨਲ ਵੀ ਇਹਨਾਂ ਬੈਨ ਕਰ ਰੱਖੇ ਨੇ। ਦੂਜੇ ਪਾਸੇ ਤੁਸੀਂ ਚੱਕ ਕੇ ਪੂਰਾ ਕਨਸੈਪਟ, ਪੂਰੀ ਕਹਾਣੀ ਪਾਕਿਸਤਾਨ ਤੋਂ ਫਿਲਮਾਂ ਬਣਾ ਰਹੇ ਹੋ, ਉੱਥੇ ਤੁਹਾਡੀ ਨੈਸ਼ਨਲ ਸਿਕਿਉਰਿਟੀ ਨੂੰ ਕੁਛ ਨਹੀਂ ਹੁੰਦਾ। ਗੱਲ ਇਹ ਨਾ, ਤੁਸੀਂ ਨਾਮ ਨਿਹਾਦ ਚੈਂਪੀਅਨ ਬਣਨਾ ਹੈਗਾ ਅਮਨ ਦੇ ਤੁਸੀਂ ਪ੍ਰਚਾਰਕ ਬਣਨਾ ਕਿ ਅਸੀਂ ਜਾ ਕੇ ਗੁੰਡੇ ਮਾਰਦੇ। ਗੱਲ ਇਹ ਹੈ, ਇਹਦੇ ਵਿੱਚ ਹਕੀਕਤ ਕੁਛ ਵੀ ਨਹੀਂ ਹੈ। ਔਰ ਰਹੀ ਗੱਲ ਰਹਿਮਾਨ ਡਕੈਤ ਦੀ, ਅਤੇ ਮੈਂ ਤੁਹਾਨੂੰ ਉਹਦੀ ਨਿੱਕੀ ਗੱਲ ਮਾੜੀ ਚੰਗੀ ਦੱਸ ਦਿੰਦਾ ਕਿ ਇਹ ਜਿਹੜਾ ਇਲਾਕਾ ਕਰਾਚੀ ਹੈ, ਜਦੋਂ ਕੁਲਾਚੀ ਹੁੰਦਾ ਸੀ ਨਾ, ਉਦੋਂ ਇੱਥੇ ਬਲੋਚਾਂ ਦੀ ਆਮਦ ਸ਼ੁਰੂ ਹੋ ਗਈ ਸੀ। 17ਵੀਂ 18ਵੀਂ ਸਦੀ ਦੇ ਨੇੜੇ ਆਪਾਂ ਗੱਲ ਕਰਦੇ ਹਾਂ, ਕਿਉਂਕਿ ਇੱਥੇ ਲਿਆਰੀ ਨਦੀ ਵਗਦੀ ਹੈ, ਇੱਥੋਂ ਰਾਹ ਸੁਖਾਲਾ ਸੀ, ਇੱਥੋਂ ਤਜਾਰਤ ਸੁਖਾਲੀ ਸੀ, ਲੋਕ ਕਾਰੋਬਾਰ ਨੂੰ ਆ ਜਾਂਦੇ ਸੀ, ਚਲੇ ਜਾਂਦੇ ਸੀ ਬਲੋਚਿਸਤਾਨ ਨੂੰ, ਮਕਰਾਨ, ਲਸਬੇਲਾ, ਕਲਾਤ ਅਤੇ ਹੋਰ ਜਿਹੜੇ ਇਲਾਕੇ ਨੇ ਉਹ। ਠੀਕ ਹੈ, ਸੋ ਬਲੋਚ ਇੱਥੇ ਆਉਣਾ ਸ਼ੁਰੂ ਹੋ ਗਿਆ। ਮੁੜ ਕੇ ਆਉਂਦਾ ਗੋਰੇ ਦਾ ਦੌਰ, ਅਤੇ ਗੋਰੇ ਨੇ ਕੀ ਕੀਤਾ, ਇੱਥੇ ਇਨਫਰਾਸਟਰਕਚਰ ਪਾਇਆ, ਲਾਗੇ ਇੱਥੇ ਪੋਰਟ ਸੀ, ਲਾਗੇ ਸਮੁੰਦਰ ਸੀ, ਉਹ ਪੰਜਾਬ ਦਾ ਸਾਰਾ ਮਾਲ ਇਕੱਠਾ ਕਰਕੇ ਕਰਾਚੀ, ਅਤੇ ਕਰਾਚੀਓਂ ਬੰਬੇ, ਅਤੇ ਬੰਬਿਓਂ ਇੰਗਲੈਂਡ ਕੱਢਦਾ ਹੁੰਦਾ ਸੀ। ਰੇਲਵੇ ਟਰੈਕ ਵੀ ਉਹਨੇ ਇਸ ਵਜ੍ਹਾ ਤੋਂ ਵਿਛਾਇਆ ਸੀ। ਜਦੋਂ ਉੱਥੇ ਉਹਨੇ ਇਨਫਰਾਸਟਰਕਚਰ ਪਾਉਣਾ ਸ਼ੁਰੂ ਕੀਤਾ, ਉਦੋਂ ਉਹਨੇ ਕੁਝ ਹੋਰ ਬਲੋਚ ਲੈ ਕੇ ਆਉਂਦੇ ਮਕਰਾਨ ਤੋਂ ਮਜ਼ਦੂਰੀ ਕਰਵਾਉਣ ਵਾਸਤੇ। ਉਹ ਬਲੋਚ ਆਉਂਦੇ ਗਏ ਹੌਲੀ, ਅਤੇ ਲਿਆਰੀ ਬਲੋਚਾਂ ਦਾ ਗੜ੍ਹ ਬਣ ਗਿਆ, ਜਿਹਦੇ ਨਾਂ 'ਤੇ ਫਿਲਮ ਬਣੀ ਹੋਈ ਹੈ ਲਿਆਰੀ।
ਗੈਂਗ ਹੈ। ਤੇ ਉਹ ਗੜ ਬਣਦਾ ਗਿਆ ਤੇ ਮੁੜ ਕੇ ਪਾਕਿਸਤਾਨ ਆਜ਼ਾਦ ਹੁੰਦਾ ਤੇ ਇੱਥੇ ਹਕੂਮਤ ਆ ਜਾਂਦੀ ਆ ਪੀਪਲਸ ਪਾਰਟੀ ਦੀ। ਫਿਰ ਹੁਣ ਤੱਕ ਇੱਥੇ ਪੀਪਲਸ ਪਾਰਟੀ ਦੀ ਹਕੂਮਤ ਹੈ, ਚਾਹੇ ਜ਼ੁਲਫਕਾਰ ਅਲੀ ਭੁੱਟੋ ਹੋਵੇ ਉਹ ਇੱਥੋਂ ਸੀਟ ਕੱਢਦਾ, ਇੱਥੇ ਚਾਹੇ ਬੇਨਜ਼ੀਰ ਭੁੱਟੋ ਹੋਵੇ ਉਹਦੀ ਸੀਟ ਹੈ, ਆਸਫ ਅਲੀ ਜ਼ਰਦਾਰੀ ਹੋਵੇ ਉਹਦੀ ਸੀਟ ਹੈ, ਬਿਲਾਵਲ ਭੁੱਟੋ ਆ ਜਾ। ਮਤਲਬ ਕਿ ਇਹਨਾਂ ਦੀ ਘਰ ਦੀ ਪੱਕੀ ਸੀਟ ਹੈ, ਇੱਕ ਸੀਟ ਇੱਥੋਂ ਲੈ ਕੇ ਵਿਨ ਕਰਕੇ ਇਲੈਕਸ਼ਨ ਤੁਰਦੇ ਨੇ, ਕਿਉਂਕਿ ਜ਼ਰਦਾਰੀ ਵੀ ਬਲੋਚ ਹੈ, ਇੱਥੇ ਵੀ ਸਾਰੇ ਬਲੋਚ ਨੇ। ਸੋ ਇਸ ਕਰਕੇ ਕਿਉਂਕਿ ਲਿਆਰੀ ਦਾ ਜਿਹੜਾ ਨਿਜ਼ਾਮ ਹੈ ਨਾ, ਮੈਂ ਉੱਥੇ ਜਾ ਕੇ ਆਇਆ, ਉੱਥੋਂ ਦਾ ਨਿਜ਼ਾਮ ਵੀ ਅੱਜ ਬਦਲ ਚੁੱਕਿਆ ਵੇ, ਲੇਕਿਨ ਉਹਨਾਂ ਵਕਤਾਂ ਦੇ ਵਿੱਚ ਜਦੋਂ ਦੀਆਂ ਇਹ ਗੱਲਾਂ ਨੇ 70-80 ਦਾ ਦਹਾਕੇ ਤੋਂ ਕਹਿ ਲਓ ਜਾਂ 2001 ਤੱਕ ਦੀ ਗੱਲ ਕਰ ਲਓ, ਤਾਂ ਇਹ ਜਗੀਰਦਾਰ ਸਿਸਟਮ ਸੀ ਉੱਥੇ ਵੀ, ਜਿਵੇਂ ਬਾਕੀ ਸਿੰਧ ਦੇ ਵਿੱਚ, ਜਿਵੇਂ ਸਾਡੇ ਦੱਖਣ ਪੰਜਾਬ ਦੇ ਵਿੱਚ ਕਿ ਲੋਕਾਂ ਨੂੰ ਪੜ੍ਹਾਉਣਾ ਨਹੀਂ, ਸਿਖਾਉਣਾ ਨਹੀਂ, ਤਲੀਮ ਨਹੀਂ, ਸਿਹਤ ਨਹੀਂ, ਸ਼ਊਰ ਨਹੀਂ, ਕੋਈ ਚੀਜ਼ ਨਹੀਂ, ਉਹਨਾਂ ਨੂੰ ਅਨਪੜ੍ਹ ਜ਼ਾਹਰ ਰੱਖਣਾ ਤੇ ਆਪਣੀਆਂ ਲੋੜਾਂ ਤੇ ਆਪਣੇ ਜਰਾਇਮ ਕਰਾਇਮ ਦੇ ਵਿੱਚ ਉਲਝਾ ਕੇ ਰੱਖਣਾ ਤੇ ਪੁਸ਼ਤ ਪਨਾਹੀ ਪਿੱਛੋਂ ਕਰਨੀ ਸਿਆਸੀਆਂ ਨੇ, ਤਾਂ ਕਿ ਉਹ ਲੋਕ ਹਮੇਸ਼ਾ ਤੁਹਾਡੇ ਥੱਲੇ ਲੱਗ ਕੇ ਰਹਿਣ, ਉਹ ਪੜ੍ਹ ਲਿਖ ਕੇ ਉੱਤੇ ਨਾ ਉੱਠ ਜਾਣ ਕਿ ਤੁਹਾਨੂੰ ਉਹ ਕੱਲ੍ਹ ਨੂੰ ਸਵਾਲ ਕਰਨ ਜੋਗੇ ਹੋ ਜਾਣ। ਪੀਪਲਸ ਪਾਰਟੀ ਨੇ ਵੀ ਇਹੀ ਵਤੀਰਾ ਰੱਖਿਆ ਲਿਆਰੀ ਦੇ, ਠੀਕ ਹੈ। ਸੋ ਉੱਥੋਂ ਇਹਨਾਂ ਨੇ ਆਪਣਾ ਹੀ ਇੱਕ ਗੁੰਡਾ ਪਾਲਿਆ ਸੀ, ਦਾਦਲ ਖਾਨ ਬਲੋਚ, ਜਿਹੜਾ ਇਹਦਾ ਪਿਓ ਸੀ ਰਹਿਮਾਨ ਡਕੈਤ ਦਾ। ਉਹਨੂੰ ਮੁੜ ਕੇ ਇਹਨਾਂ ਮਰਵਾਤਾ ਜਦੋਂ ਉਹਦੇ ਤੋਂ ਇਹਨਾਂ ਨੇ ਲੋੜਾਂ ਪੂਰੀਆਂ ਕਰ ਲਈਆਂ ਪੀਪਲਸ ਪਾਰਟੀ ਨੇ। ਮੁੜ ਕੇ ਆ ਗਿਆ ਰਹਿਮਾਨ ਡਕੈਤ, ਉਹਨੂੰ ਰੱਖ ਲਿਆ, ਉਹ ਇਹਨਾਂ ਦੀ ਲੋੜਾਂ ਪੂਰੀਆਂ ਕਰਦਾ ਰਿਹਾ, ਇਹਨਾਂ ਦੇ ਜਰਾਇਮ ਜਿਵੇਂ ਕਹਿੰਦੇ ਉਵੇਂ ਕਰਦਾ ਰਿਹਾ, ਕਿਸੇ ਨੂੰ ਅਗਵਾ ਕਰ, ਕਿਸੇ ਨੂੰ ਮਾਰ, ਕਿਸੇ ਨੂੰ ਕੁਛ। ਲੇਕਿਨ ਲਿਆਰੀ ਦੇ ਲੋਕਾਂ ਵਾਸਤੇ ਉਹ ਰੋਬਨ ਹੁੱਡ ਸੀ। ਰੋਬਨ ਹੁੱਡ ਕਿਉਂ? ਇੱਕ ਤਾਂ ਉਹਦੀ ਬਲੋਚ ਬਰਾਦਰੀ ਸੀ ਉੱਥੇ ਦੇ, ਸਿਆਣੇ ਕਹਿੰਦੇ ਆ ਕਿ ਜਦ ਕਾਮਾਂ ਨੂੰ ਵੀ ਪਿਆਰੀ ਹੁੰਦੀ ਆ, ਕਈ ਘਰਾਂ ਦੀ ਕਫਾਲਤ ਕਰਦਾ ਸੀ, ਕਿਸੇ ਦਾ ਬਿੱਲ ਤਾਰ, ਕਿਸੇ ਦੇ ਬੱਚੇ ਦੀਆਂ ਫੀਸਾਂ ਦੇ, ਕਿਸੇ ਦੀ ਧੀ ਵਿਆਹ, ਕਿਸੇ ਦਾ ਸਾਈਂ ਫੌਤ ਹੋ ਗਿਆ, ਜਨਾਨੀ ਦਾ ਉਹਦੇ ਘਰ ਖਰਚਾ, ਰਾਸ਼ਨ ਭੇਜ। ਸੋ ਇਸ ਤਰ੍ਹਾਂ ਦੇ ਕੰਮ ਕਰਦਾ ਸੀ, ਇਸ ਕਰਕੇ ਲੋਕ ਇਹਨੂੰ ਉੱਥੇ ਪਿਆਰ ਕਰਦੇ ਸੀ। ਮੈਂ ਜਾ ਕੇ ਉੱਥੇ ਗੱਲਾਂ ਸੁਣੀਆਂ, ਦੇਖੀਆਂ ਹੋਈਆਂ ਨੇ ਆਪ ਵੀ, ਠੀਕ ਹੈ। ਇਹ ਰੋਬਨ ਹੁੱਡ ਉੱਥੋਂ ਦੇ ਲੋਕ ਅੱਜ ਵੀ ਇਹਨੂੰ ਕਹਿੰਦੇ ਨੇ। ਜਦੋਂ ਇਹਦੀ ਤਾਂ ਲੋੜਾਂ ਪੂਰੀਆਂ ਹੋ ਗਈਆਂ, ਚੌਧਰੀ ਅਸਲਮ ਦੇ ਹੱਥੋਂ ਇਹਨੂੰ ਮਰਵਾਤਾ। ਇਹ ਮਰਵੀਜ ਦਾ ਪਤਾ ਹੋਣਾ ਚਾਹੀਦਾ, ਬਲੋਚਿਸਤਾਨ ਦੇ ਵਿੱਚ ਹੀ ਹੈ, ਠੀਕ ਹੈ। ਅਤੇ ਉਹਨੂੰ ਮਰਵਾਉਣ ਤੋਂ ਬਾਅਦ ਉਜ਼ੈਰ ਬਲੋਚ ਆ ਗਿਆ। ਮੁੜ ਕੇ ਉਜ਼ੈਰ ਬਲੋਚ ਤੋਂ ਬਾਅਦ MQM ਆ ਗਈ। MQM ਚਲੋ ਅਲੱਗ ਸੀ, MQM ਦਾ ਅਤੇ ਉਜ਼ੈਰ ਬਲੋਚ ਦਾ ਆਪਸ ਦੇ ਵਿੱਚ ਟੱਕਰਾ ਹੁੰਦਾ ਰਿਹਾ। ਉਹ ਕਹਾਣੀਆਂ ਅੱਜ ਵੀ ਚੱਲ ਰਹੀਆਂ ਨੇ ਚਲੋ, ਲੇਕਿਨ ਉਜ਼ੈਰ ਬਲੋਚ ਅੱਜ ਜੇਲ੍ਹ ਦੇ ਵਿੱਚ ਹੈ। ਉਹ ਸਾਰੀਆਂ ਚੀਜ਼ਾਂ ਮੰਨੀਆਂ, ਹਰ ਚੀਜ਼ਾਂ ਹੋਈਆਂ ਨੇ ਉਹਦੇ 'ਤੇ, ਕਤਲਾਂ ਦੇ ਪਰਚੇ, ਅਸਲੇ ਦੇ, ਲੋਕਾਂ ਨੂੰ ਲਿਜਾਉਣ ਦੇ ਪਰਚੇ। ਉਸ ਬੰਦੇ ਨੂੰ ਅੱਜ ਤੱਕ ਇਹਨਾਂ ਕੋਈ ਸਜ਼ਾ ਨਹੀਂ ਦਿੱਤੀ। ਕਿਉਂ? ਉਹਦੇ ਪਿੱਛੇ ਪੁਸ਼ਤ ਬਣਾਈ ਸਾਰੀ ਪੀਪਲਸ ਪਾਰਟੀ ਹੈ। ਸੋ ਮੁਕਤਸਰ ਗੱਲ ਇਹ ਹੈ ਕਿ ਇਹਨਾਂ ਗੁੰਡਿਆਂ, ਡਕੈਤਾਂ, ਚੋਰਾਂ ਨੂੰ ਬਣਾਉਂਦੀ ਕੌਣ ਹੈ? ਸਰਕਾਰ ਬਣਾਉਂਦੀ ਹੈ, ਸਿਆਸੀ ਲੋਕ ਬਣਾਉਂਦੇ ਨੇ, ਪੋਲੀਟੀਸ਼ੀਅਨ ਬਣਾਉਂਦੇ ਨੇ। ਮੁੜ ਕੇ ਜਦੋਂ ਲੋੜ ਪੂਰੀ ਹੋ ਜਾਂਦੀ ਹੈ ਤਾਂ ਇਹਨਾਂ ਨੂੰ ਖਤਮ ਕਰਵਾ ਦਿੰਦੇ ਨੇ। ਸੋ ਰਹਿਮਾਨ ਡਕੈਤ ਦੀ ਕਹਾਣੀ ਇਹ ਸੀ, ਉਹਨੇ ਕੀਤੇ ਨੇ ਬਥੇਰੇ ਕਾਂਡ ਕੀਤੇ ਨੇ, ਬਥੇਰਾ ਉਹਦਾ ਨਾਮ ਵੀ ਰਿਹਾ, ਕਾਂਡ ਵੀ ਉਹਨੇ ਬਥੇਰੇ ਕੀਤੇ ਨੇ। ਲੇਕਿਨ ਜਿੱਡਾ ਵੱਡਾ ਸਟਾਰ ਅਤੇ ਜਿੱਡਾ ਵੱਡਾ ਟੂਚੇ ਖਾਂ ਬਣਾ ਕੇ ਬਾਲੀਵੁੱਡ ਨੇ ਪੇਸ਼ ਕਰ ਦਿੱਤਾ ਉਹਨੂੰ, ਮੈਂ ਕਹਿੰਦਾ ਕਿ ਅਖੀਰ ਹੀ ਕਰ ਦਿੱਤੀ ਇਹਨਾਂ ਨੇ ਵੀ ਉਹਦੇ ਵਾਸਤੇ, ਕਿ ਉਹਨੇ ਕਿਤੇ ਪਾਕਿਸਤਾਨ ਫਤਹ ਕੀਤਾ ਸੀ। ਕੋਈ ਐਡੀ ਵੱਡੀ ਕੋਈ ਖਾਸ ਗੱਲ ਨਹੀਂ ਹੈ। ਬਾਕੀ ਅਕਸ਼ੇ ਖੰਨਾ ਦੀ ਐਕਟਿੰਗ ਚੰਗੀ ਹੈ, ਐਕਟਿੰਗ ਉਹਨੇ ਸੋਹਣੀ ਕੀਤੀ ਹੈ। ਉਹ ਐਕਟਿੰਗ ਵਜ੍ਹਾ ਤੋਂ ਇਹਦਾ ਨਾਂ ਦੁਬਾਰਾ ਇੱਕ ਵਾਰੀ ਮਸ਼ਹੂਰ ਹੋ ਗਿਆ, ਅਤੇ ਚਲੋ ਵੱਖਰੀ ਗੱਲ ਆ, ਉਹ ਬੰਦੇ ਨੇ ਐਕਟਿੰਗ ਚੰਗੀ ਕੀਤੀ ਆ। ਲੇਕਿਨ ਲਿਖਣ ਵਾਲਾ ਜਿਹੜਾ ਬੰਦਾ ਆਦਿੱਤਿਆਧਾਰ ਆ, ਉਹਨੂੰ ਮੈਂ ਕਹਾਂਗਾ ਧੁਰ ਮੈਂ ਤੈਨੂੰ ਦੱਸਿਆ ਨਾ ਅੱਗੇ, ਧੁਰ ਤੇਰੇ 'ਤੇ। ਕੋਈ ਚੱਜ ਦੀ ਕਹਾਣੀ ਲਿਖੋ, ਕੋਈ ਚੱਜ ਦਾ ਆਪਣਾ ਦਿਮਾਗ ਚਲਾਓ, ਆਪਣੀ ਕ੍ਰੀਏਸ਼ਨ ਲੈ ਕੇ ਆਓ। ਉਹ ਸਾਰਾ ਕੁਝ ਮੁੱਕ ਗਿਆ, ਉੱਧਰੋਂ ਛਿੱਤਰ ਵੱਜ ਗਿਆ ਸਾਊਥ ਵੱਲੋਂ, ਹਾਲੀਵੁੱਡ ਵੱਲੋਂ, ਪੁਰਾਣੀਆਂ ਸਟੋਰੀਆਂ ਵੱਲੋਂ, ਅਤੇ ਹੁਣ ਸਾਡੇ ਪਾਕਿਸਤਾਨ ਵੱਲ ਨੂੰ ਤੁਰ ਪਏ। ਤੁਹਾਨੂੰ ਇੱਧਰ ਨੂੰ ਦਿੰਦੇ ਹਾਂ ਸਟੋਰੀਆਂ ਅਸੀਂ ਆਪਣੀਆਂ। ਅੱਲਾ ਦੇ ਵਾਲੇ।